ਬਿਸਮਿल्लाहिर्रहमानिर्रहीम ਤੇ अस्सलाम वालेकुम। 29 ਮਾਰਚ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਹ ਹੈ ਕਿ ਮਾਹੌਲ ਕੋਈ ਥੋੜ੍ਹਾ ਜਿਹਾ ਇਹੋ ਜਿਹਾ ਬਣਦਾ ਜਾ ਰਿਹਾ ਹੈ ਕਿ ਜਿਹੜੇ ਟਾਊਟ ਨੇ ਉਹ ਵੀ ਉਲਟੀਆਂ ਕਲਾਬਾਜ਼ੀਆਂ ਮਾਰਦੇ ਫਿਰ ਰਹੇ ਨੇ। ਹਾਂਜੀ, ਅਸੀਂ ਮੁੰਨੇ ਮੁਨੀਫ ਫਾਰੂਕ ਦੀ ਗੱਲ ਕਰਦੇ। ਇੱਕ ਪਾਸੇ ਜਿਹੜੇ ਮਰਵਤ ਸਾਹਿਬ ਨੇ, ਸ਼ੇਰ ਅਫਜ਼ਲ ਮਰਵਤ, ਉਹ ਅੱਜ ਕੱਲ੍ਹ ਬਿਲਕੁਲ ਸਿੱਧੇ ਹੋ ਗਏ ਨੇ। ਪਹਿਲਾਂ ਤਾਂ ਇੱਧਰ ਉੱਧਰ ਤਨਕੀਦ ਕਰਦੇ ਸਨ, ਕਦੇ ਉਹ ਸਲਮਾਨ ਅਕਰਮ ਰਾਜਾ ਸਾਹਿਬ 'ਤੇ ਕਰਦੇ ਸਨ, ਕਦੇ ਮੇਰੇ 'ਤੇ ਕਰਦੇ ਸਨ, ਕਦੇ ਕਿਸੇ ਹੋਰ 'ਤੇ। ਹੁਣ ਉਹਨਾਂ ਨੇ ਕੰਮ ਸਿੱਧਾ ਕੀਤਾ ਅਤੇ ਹੁਣ ਇਮਰਾਨ ਖਾਨ ਸਾਹਿਬ ਦੇ ਉੱਤੇ ਤਨਕੀਦ ਅਤੇ ਉਹਨਾਂ ਦੀਆਂ ਭੈਣਾਂ ਦੇ ਉੱਤੇ ਔਰ ਉਹਨਾਂ ਦੀ ਬੇਗਮ ਦੇ ਉੱਤੇ, ਮਤਲਬ ਹੁਣ ਇਮਰਾਨ ਖਾਨ ਸਾਹਿਬ ਦੇ ਅਹਿਲੇ ਖਾਨਾ ਔਰ ਉਹਨਾਂ ਦੇ ਉੱਤੇ ਸਿੱਧੀ ਤਨਕੀਦ ਉਹਨਾਂ ਨੇ ਨਿਸ਼ਾਨਾ ਆਖਰਕਾਰ ਆਪਣਾ ਸਿੱਧਾ ਕਰ ਲਿਆ, ਜਿਹਨੂੰ ਪੰਜਾਬੀ ਚਾਹੁੰਦੇ ਨੇ ਸਵਾਰਾ ਕਰ ਲਿਆ। ਅਤੇ ਉੱਥੇ ਉਹ ਦਬਾ ਕੇ ਤਾਬੜ ਤੋੜ ਹਮਲੇ ਕਰ ਰਹੇ ਨੇ। ਚਲੋ ਅੱਗੇ ਕੀ ਹੁੰਦਾ ਉਹ ਵੇਖਾਂਗੇ, ਲੇਕਿਨ ਬਹਰਹਾਲ ਉਹਨਾਂ ਨੇ ਆਖਿਆ ਕਿ ਈਦ ਤੋਂ ਬਾਅਦ ਇੱਕ ਫਾਰਵਰਡ ਬਲਾਕ ਬਣ ਰਿਹਾ। ਇਹ ਉਹਨਾਂ ਦੀ ਗੱਲ ਸੀ। ਅੱਛਾ, ਹੁਣ ਜਿਹੜੇ ਟਾਊਟ ਨੇ ਉਹਨਾਂ ਨੂੰ ਤੇ ਉਹਨਾਂ ਦੀ ਗੱਲ ਨੂੰ ਹੀ ਅੱਗੇ ਲੈ ਕੇ ਤੁਰਨਾ ਚਾਹੀਦਾ ਹੈ ਅਤੇ ਉਸ ਗੱਲ ਨੂੰ ਵਧਾਉਣਾ ਚਾਹੀਦਾ ਔਰ ਲੋਕਾਂ ਨੂੰ ਡਰਾਉਣਾ ਚਾਹੀਦਾ ਕਿ ਪਤਾ ਨਹੀਂ ਅਗਰ ਫਾਰਵਰਡ ਬਲਾਕ ਬਣ ਗਿਆ ਤਾਂ ਕੀ ਹੋਏਗਾ। ਲੇਕਿਨ ਮੁੰਨੇ ਮੁਨੀਫ ਫਾਰੂਕ ਸਾਹਿਬ ਨੇ ਉਲਟੀ ਕਲਾਬਾਜ਼ੀ ਮਾਰ ਛੜੀ ਹੈ, ਜਿਹੜਾ ਉਹਨਾਂ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਉਹਨਾਂ ਨੇ ਆਖਿਆ ਹੈ ਕਿ ਤਹਿਰੀਕ-ਏ ਇਨਸਾਫ ਦੇ ਵਿੱਚ ਅਗਰ ਕਿਸੇ ਨੇ ਫਾਰਵਰਡ ਬਲਾਕ ਬਣਾਇਆ ਤਾਂ ਉਹਦੀ ਸਿਆਸਤ ਹਮੇਸ਼ਾ ਲਈ ਖਤਮ ਹੋ ਜਾਏਗੀ। ਅਗਰ ਕੋਈ ਇਹ ਜੂਆ ਖੇਲਣ ਨੂੰ ਤਿਆਰ ਹੈ ਤੇ ਫਾਰਵਰਡ ਬਲਾਕ ਬਣਾਏ ਅਤੇ 10 ਵਾਰੀ ਸੋਚ ਲੈ, ਲੇਕਿਨ ਕਿਉਂਕਿ ਤਹਿਰੀਕ-ਏ ਇਨਸਾਫ ਦਾ ਜਿਹੜਾ ਸੋਸ਼ਲ ਮੀਡੀਆ ਹੈ ਉਹ ਤੁੰਨ ਕੇ ਰੱਖ ਦਿੰਦਾ। ਉਹ ਜਿਹੜਾ ਵੀ ਤਹਿਰੀਕ-ਏ ਇਨਸਾਫ ਦੇ ਲੀਡਰ ਮਤਲਬ ਇਮਰਾਨ ਖਾਨ ਸਾਹਿਬ ਦੇ ਖਿਲਾਫ ਜਾਂਦਾ ਹੈ ਅਤੇ ਸੋਸ਼ਲ ਮੀਡੀਆ ਉਹਨੂੰ ਤੁੰਨ ਕੇ ਰੱਖ ਦਿੰਦਾ। ਅੱਛਾ, ਇਹਨਾਂ ਨੂੰ ਹੁਣ ਇੰਨੀ ਸਮਝ ਨਹੀਂ ਆਉਂਦੀ ਵੀ ਇਹ ਤਹਿਰੀਕ-ਏ ਇਨਸਾਫ ਦਾ ਸੋਸ਼ਲ ਮੀਡੀਆ ਨਹੀਂ ਹੈ, ਉਹ ਤਾਂ ਥੋੜ੍ਹੇ ਜਿਹੇ ਲੋਕ ਹੋਣਗੇ। ਇਹ ਪਾਕਿਸਤਾਨ ਦੀ ਆਵਾਮ ਹੈ ਜਿਹੜੀ ਇਮਰਾਨ ਖਾਨ ਦੇ ਨਾਲ ਜੁੜੀ ਹੈ, ਇਮਰਾਨ ਖਾਨ ਨਾਲ ਪਿਆਰ ਕਰਦੀ ਹੈ, ਮੁਹੱਬਤ ਕਰਦੀ ਹੈ ਔਰ ਉਹ ਇਹ ਸਮਝਦੀ ਹੈ ਕਿ ਇਮਰਾਨ ਖਾਨ ਜਿੰਨਾ ਚਿਰ ਜੇਲ੍ਹ 'ਚ ਹੈ, ਇਮਰਾਨ ਖਾਨ ਉਹਨਾਂ ਦਾ ਭਰਾ ਹੈ, ਇਮਰਾਨ ਖਾਨ ਉਹਨਾਂ ਦਾ ਸੱਜਣ ਹੈ, ਮਿੱਤਰ ਹੈ। ਜਿੰਨਾ ਚਿਰ ਇਮਰਾਨ ਖਾਨ ਜੇਲ੍ਹ 'ਚ ਹੈ ਅਤੇ ਆਵਾਮ ਇਹ ਸਮਝਦੀ ਹੈ ਵੀ ਅਸੀਂ ਉਹਦੇ ਇੰਟਰਸਟ ਦਾ ਖਿਆਲ ਰੱਖਣਾ ਬਾਹਰ। ਇੰਝ ਹੀ ਜਿਵੇਂ ਤੁਹਾਡਾ ਕੋਈ ਯਾਰ ਸੱਜਣ ਮੁਲਕ ਤੋਂ ਬਾਹਰ ਹੋਵੇ ਅਤੇ ਜਾਂ ਤੁਹਾਡਾ ਕੋਈ ਯਾਰ ਸੱਜਣ ਜੇਲੇ ਹੋਵੇ, ਉਹਨਾਂ ਦੇ ਪਿੱਛੋਂ ਉਹਨਾਂ ਦੀ ਮਾਂ ਜੀ ਜਾਂ ਉਹਨਾਂ ਦਾ ਕੋਈ ਭਰਾ ਜਾਂ ਉਹਨਾਂ ਦਾ ਕੋਈ ਪੁੱਤਰ ਜਾਂ ਵੀਰ, ਉਹਨਾਂ ਨੂੰ ਕੋਈ ਕੰਮ ਮਸਲਾ ਹੋਵੇ ਤਾਂ ਤੁਸੀਂ ਪੂਰੀ ਡਿਊਟੀ ਦਿੰਦੇ ਹੋ। ਤੁਸੀਂ ਸਮਝਦੇ ਹੋ ਵੀ ਯਾਰ ਇਹ ਸਾਡੇ ਕਲਚਰ ਦੇ ਮੁਤਾਬਕ ਉਹ ਅਗਰ ਇੱਥੇ ਮੌਜੂਦ ਨਹੀਂ, ਮੇਰਾ ਸੱਜਣ, ਭਰਾ, ਮਿੱਤਰ, ਕੋਈ ਵੀ ਚਾਚਾ ਬਾਬਾ, ਅਤੇ ਮੈਂ ਉਹਦੇ ਥਾਂ 'ਤੇ ਖਲੋ ਕੇ ਆਪਣੀ ਡਿਊਟੀ ਦੇਣੀ। ਇੰਝ ਹੀ ਪਾਕਿਸਤਾਨ ਦਾ ਹਰ ਸ਼ਹਿਰੀ ਜਿਹੜਾ, ਕਿਉਂਕਿ ਇਮਰਾਨ ਖਾਨ ਉਸ ਸ਼ਹਿਰੀ ਨਾਲ ਆਪਣਾ ਰਿਸ਼ਤਾ ਮਹਿਸੂਸ ਕਰਦਾ। ਇਮਰਾਨ ਖਾਨ ਵੀ ਕਦੀ ਆਪਣੇ ਪਾਕਿਸਤਾਨ ਦੇ ਸ਼ਹਿਰੀਆਂ ਨੂੰ ਕਦੇ ਵੀ ਰਿਸ਼ਤੇ ਉਹਨਾਂ ਨਾਲ ਨਹੀਂ ਤੋੜ ਸਕਿਆ ਔਰ ਡੀਲਾਂ ਕਰਕੇ ਬਾਹਰ ਨਹੀਂ ਨੱਸ ਸਕਿਆ। ਇਮਰਾਨ ਖਾਨ ਕਿਉਂਕਿ ਸਮਝਦਾ ਹੈ ਕਿ ਉਹ ਹਰ ਪਾਕਿਸਤਾਨੀ ਦਾ ਕੁਝ ਨਾ ਕੁਝ ਲੱਗਦਾ ਲੈਂਦਾ ਹੈ ਔਰ ਹਰ ਪਾਕਿਸਤਾਨੀ ਉਹਦਾ ਰਿਸ਼ਤੇਦਾਰ ਹੈ। ਅਤੇ ਇਸੇ ਤਰੀਕੇ ਨਾਲ ਹੁਣ ਇਹ ਗੱਲ ਹਰ ਪਾਕਿਸਤਾਨੀ ਵੀ ਤੁੰਨ ਕੇ ਵਿਖਾ ਰਿਹਾ ਹੈ ਕਿ ਇਮਰਾਨ ਖਾਨ ਵੀ ਹਰ ਪਾਕਿਸਤਾਨੀ ਦਾ ਵਾਪਸੀ ਦੇ ਵਿੱਚ ਰਿਸ਼ਤੇਦਾਰ ਹੈ। ਮਤਲਬ ਹਰ ਪਾਕਿਸਤਾਨੀ ਵੀ ਇੰਝ ਹੀ ਸੋਚਦਾ ਹੈ ਵੀ ਇਮਰਾਨ ਖਾਨ ਮੇਰਾ ਲੱਗਦਾ ਲੈਂਦਾ ਅਤੇ ਉਹ ਇਮਰਾਨ ਖਾਨ ਦੀ ਪੂਰੀ ਡਿਊਟੀ ਦੇ ਰਹੇ ਨੇ ਸੀਨਾ ਠੋਕ ਕੇ। ਅਤੇ ਇਹਨਾਂ ਨੂੰ ਲੱਗਦਾ ਵੀ ਇਹ ਸੋਸ਼ਲ ਮੀਡੀਆ 'ਤੇ ਕੋਈ ਕਾਨੂੰਨ ਬਣਾ ਕੇ ਅਸੀਂ ਉੱਤੇ ਕੰਟਰੋਲ ਕਰ ਲਾਂਗੇ ਅਤੇ ਇੰਝ ਕਰ ਲਾਂਗੇ ਅਤੇ ਉਂਝ ਕਰ ਲਾਂਗੇ। ਬਹਰਹਾਲ ਇਹ ਹੁੰਦਾ ਨਜ਼ਰ ਕੋਈ ਨਹੀਂ ਆਉਂਦਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਨਾਰਵੇ ਤੋਂ ਰੱਖਣੀ। ਨਾਰਵੇ ਤੋਂ ਖਬਰ ਇਹ ਹੈ ਕਿ ਤੁਹਾਨੂੰ ਚੇਤਾ ਹੋਏਗਾ ਕਿ ਅਕਤੂਬਰ ਦੇ ਮਹੀਨੇ 'ਚ ਮੈਂ ਨਾਰਵੇ ਗਿਆ ਸਾਂ। ਸਤੰਬਰ ਅਕਤੂਬਰ ਦੀਆਂ ਗੱਲਾਂ ਨੇ। ਉੱਥੇ ਇੱਕ ਪਾਰਟੀ ਹੈ, ਸੈਂਟਰ ਪਾਰਟੀ ਹੈ, ਸੈਂਟਰਮ ਪਾਰਟੀ ਤੁਸੀਂ ਉਹਨਾਂ ਨੂੰ ਆਖੋ, ਨਵੀਂ ਪਾਰਟੀ ਹੈ ਔਰ ਉਹਨਾਂ ਦੇ ਜਿਹੜੇ ਚੇਅਰਮੈਨ ਨੇ ਉਹ ਬੜੇ ਮਸ਼ਹੂਰੋ ਮਾਰੂਫ ਸ਼ਖਸੀਅਤ ਨੇ। ਇਨਵਾਇਰਮੈਂਟ, ਇਨਸਾਨੀ ਹਕੂਕ ਵਗੈਰਾ ਦੇ ਉੱਤੇ ਉਹਨਾਂ ਦਾ ਜ਼ਿਆਦਾ ਫੋਕਸ ਹੈ। ਉਹਨਾਂ ਦੇ ਨਾਲ ਉਸ ਵੇਲੇ ਮੇਰੀ ਗੱਲਬਾਤ ਹੋਈ ਸੀ। ਉਸ ਗੱਲਬਾਤ ਦੇ ਵਿੱਚ ਕਈ ਚੀਜ਼ਾਂ ਤੈਅ ਹੋਈਆਂ ਸਨ। ਇੱਕ ਤਾਂ ਇਨਸਾਨੀ ਹਕੂਕ ਦੇ ਬਾਰੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਕੋਈ ਨਾ ਕੋਈ ਕੇਸ ਲੈ ਕੇ ਜਾਣ ਦੀ, ਜਿਹਦੇ 'ਤੇ ਕੰਮ ਹਜੇ ਵੀ ਇਸ ਵੇਲੇ ਵੀ ਹੋ ਰਿਹਾ। ਇਹ ਜਿਹੜੇ ਕੰਮ ਨੇ ਬੜੇ ਬਰੀਕ ਹੁੰਦੇ ਨੇ, ਇਹਨਾਂ ਨੂੰ ਬੜਾ ਵੇਲਾ ਲੱਗਦਾ ਹੈ। ਬੜੇ ਸਾਰੇ ਤੁਹਾਨੂੰ ਸ਼ਵਾਹਿਦ ਇਕੱਠੇ ਕਰਨੇ ਪੈਂਦੇ ਨੇ, ਬੜੇ ਸਾਰੇ ਉੱਥੇ ਬੰਦੇ ਚਾਹੀਦੇ ਹੁੰਦੇ ਨੇ ਜਿਹੜੇ ਜਾ ਕੇ ਉੱਥੇ ਗਵਾਹੀਆਂ ਦੇਣ ਅਦਾਲਤ ਦੇ ਵਿੱਚ। ਅਤੇ ਮਤਲਬ ਇਹ ਲੰਮਾ ਕੰਮ ਹੁੰਦਾ ਹੈ, ਸਿਰਫ ਮੂੰਹ ਨਾਲ ਕਹਿ ਦੇਣ ਨਾਲ ਨਹੀਂ ਹੋ ਜਾਂਦਾ। ਇਹਦੇ 'ਤੇ ਬੜਾ ਲੰਮਾ ਚੌੜਾ ਕੰਮ ਅਤੇ ਲੰਮੀਆਂ ਫੀਸਾਂ ਅਤੇ ਲੰਮਾ ਸਾਰਾ ਕੰਮ ਹੁੰਦਾ। ਬਹਰਹਾਲ ਉਸ 'ਤੇ ਵੀ ਕੰਮ ਹੋ ਰਿਹਾ। ਨਾਲ ਉਹਨਾਂ ਦੇ ਨਾਲ ਇੱਕ ਮੈਂ ਜਿਸ ਵੇਲੇ ਗਿਆ ਸਾਂ ਅਤੇ ਇੱਕ ਉਸ ਵੇਲੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਸੀ। ਇੱਕ ਸਾਡਾ ਮੁਆਹਦਾ ਹੋਇਆ ਸੀ ਤਹਿਰੀਕ ਇਨਸਾਫ ਦਾ ਅਤੇ ਸੈਂਟਰਮ ਪਾਰਟੀ ਨੇ ਆਪਸ ਦੇ ਵਿੱਚ ਅੰਡਰਸਟੈਂਡਿੰਗ ਕੀਤੀ ਸੀ ਕਿ ਅਸੀਂ ਇਨਸਾਨੀ ਹਕੂਕ, ਜਮਹੂਰੀਅਤ, ਫਰੀਡਮ ਆਫ ਸਪੀਚ, ਇਨਵਾਇਰਮੈਂਟ, ਇਹਨਾਂ ਚੀਜ਼ਾਂ ਜਿਹੜੇ ਮੁੱਦੇ ਇਕੱਠੇ ਦੋਵਾਂ ਪਾਰਟੀਆਂ ਲਈ ਜਿਹੜੇ ਕਾਬਲੇ ਕਬੂਲ ਨੇ ਮੁੱਦੇ ਐਸੇ ਹੋ ਸਕਦੇ ਨੇ। ਐਸੀਆਂ ਬਹੁਤ ਸਾਰੀਆਂ ਪਾਲਿਸੀਆਂ ਹੋਣ ਜਿਹੜੀਆਂ ਸਾਨੂੰ ਕਬੂਲ ਹੋਣ ਲੇਕਿਨ ਸੈਂਟਰਮ ਪਾਰਟੀ ਇਹਨੂੰ ਕਬੂਲ ਨਾ ਹੋਣ। ਇਸੇ ਤਰੀਕੇ ਨਾਲ ਉੱਥੇ ਤੁਹਾਨੂੰ ਪਤਾ ਬੜੇ ਸਾਰੇ ਐਸੀਆਂ ਗੱਲਾਂ ਬਾਤਾਂ ਨੇ ਵੈਸਟ ਦੇ ਵਿੱਚ ਜਿਹੜੀਆਂ ਸੈਂਟਰ ਪਾਰਟੀ ਦੀ ਪ੍ਰੈਫਰੈਂਸ ਹੋ ਸਕਦੀਆਂ, ਸਾਡੀ ਨਹੀਂ ਹੋ ਸਕਦੀਆਂ। ਇਸ ਲਈ ਉਹਦੇ 'ਚ ਖਾਸ ਉਲ ਖਾਸ ਇਹ ਲਿਖਿਆ ਗਿਆ ਸੀ ਕਿ ਐਸੇ ਮੁੱਦੇ ਜਿਨ੍ਹਾਂ ਦੇ ਵਿੱਚ ਦੋਵਾਂ ਪਾਰਟੀਆਂ ਦਾ ਇੰਟਰਸਟ ਹੋਏਗਾ ਉੱਥੇ ਪਾਰਟੀਆਂ ਦੋਵੇਂ ਰਲ ਕੇ ਕੰਮ ਕਰਨਗੀਆਂ।
ਮੇਰੀ ਪਹਿਲੀ ਮੁਲਾਕਾਤ ਇਹ ਸੈਂਟਰਮ ਪਾਰਟੀ ਦੇ ਜਿਹੜੇ ਮਿਸਟਰ ਗਾਇਰ ਨੇ, ਇਹ ਬੜੇ ਵੱਡੇ ਵਕੀਲ ਨੇ, ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਬੜੇ ਚੈਂਪੀਅਨ ਵਕੀਲ ਨੇ ਪੂਰੀ ਦੁਨੀਆ ਦੇ ਵਿੱਚ। ਇਹਨਾਂ ਦੇ ਨਾਲ ਮੇਰੀ ਪਹਿਲੀ ਮੁਲਾਕਾਤ ਜਿਹੜੀ ਉਹ ਇੱਕ ਏਅਰਪੋਰਟ 'ਤੇ ਹੋਈ ਸੀ, ਅਤੇ ਮੈਨੂੰ ਉਦੋਂ ਨਹੀਂ ਸੀ ਪਤਾ ਵੀ ਗੱਲ ਜਿਹੜੀ ਏਅਰਪੋਰਟ 'ਤੇ ਸ਼ੁਰੂ ਹੋਣ ਲੱਗੀ ਹੈ ਇਹ ਕਿਤੇ ਦੀ ਕਿਤੇ ਜਾਏਗੀ। ਅੱਜ ਵੀ ਮੈਨੂੰ ਚੇਤਾ ਹੈ ਵੀ ਉਹ ਬੜੀ ਔਖੀ ਉਹ ਮੁਲਾਕਾਤ ਫੜੀ ਸੀ, ਕਿਉਂਕਿ ਫਲਾਈਟਾਂ ਦੇ ਟਾਈਮ ਇਹੋ ਜਿਹੇ ਸਨ ਅਤੇ ਏਅਰਪੋਰਟ ਤੋਂ ਦੂਰ ਸਾਂ ਮੈਂ, ਅਤੇ ਉੱਥੇ ਪੜ੍ਹਨਾ ਸੀ। ਬਹਰਹਾਲ ਉਹਦੇ ਵਿੱਚ ਸਾਡੇ ਕਈ ਦੋਸਤਾਂ ਨੇ ਸਾਡੀ ਮਦਦ ਕੀਤੀ। ਅਜੇ ਵੀ ਮੈਨੂੰ ਚੇਤੇ ਹੈ ਕਿ ਅਸੀਂ ਸਫ਼ਰ ਕਰ ਰਹੇ ਸਾਂ ਇੱਕ ਇਲੈਕਟ੍ਰਿਕ ਗੱਡੀ ਦੇ ਵਿੱਚ, ਉਹਦੀ ਬੈਟਰੀ ਖਤਮ ਹੋ ਗਈ ਆਖਰ 'ਤੇ, ਉਹਨੂੰ ਚਾਰਜ ਕਰਨ ਵਾਸਤੇ ਟਾਈਮ ਲੱਗਣਾ ਸੀ, ਅਤੇ ਅਗਰ ਉਹਦੀ ਚਾਰਜਿੰਗ ਕਰਨ ਖਲੋ ਜਾਂਦੇ ਉੱਥੇ ਤਾਂ ਫਿਰ ਇਹਨਾਂ ਦੇ ਨਾਲ ਮੁਲਾਕਾਤ ਰਹਿ ਜਾਣੀ ਸੀ। ਅਤੇ ਅਸੀਂ ਫਿਰ ਉੱਥੋਂ ਟੈਕਸੀ ਲੈ ਕੇ ਅਤੇ ਏਅਰਪੋਰਟ ਪਹੁੰਚੇ ਸਾਂ, ਅਤੇ ਦੂਸਰੇ ਇੱਕ ਦੋਸਤ ਜਿਹੜੇ ਨੇ ਉਹ ਬਾਅਦ ਦੇ ਵਿੱਚ ਗੱਡੀ 'ਤੇ ਏਅਰਪੋਰਟ ਆਏ ਸਨ ਪਿੱਛੋਂ ਸਮਾਨ ਦੂਸਰਾ ਲੈ ਕੇ, ਅਤੇ ਉਹਨਾਂ ਚਿਰ ਮੈਂ ਇਹਨਾਂ ਨਾਲ ਉੱਥੇ ਮੁਲਾਕਾਤ ਕੀਤੀ ਸੀ। ਉੱਥੋਂ ਜਿਹੜੀ ਗੱਲਬਾਤ ਸ਼ੁਰੂ ਹੋਈ ਉਹ ਫਿਰ ਵੱਧਦੀ ਅਗਲੇ ਮੇਰੇ ਵਿਜ਼ਿਟ ਦੇ ਉੱਤੇ ਮੈਂ ਇਹਨਾਂ ਦੇ ਦਫ਼ਤਰ ਗਿਆ, ਜਿਹੜਾ ਮੇਰਾ ਅਗਲਾ ਵਿਜ਼ਿਟ ਸੀ ਨੈਕਸਟ ਨਾਰਵੇ ਦਾ। ਉੱਥੇ ਅਸੀਂ ਫਿਰ ਇੱਕ ਮੁਆਹਦਾ ਸਾਈਨ ਕੀਤਾ ਜਿਹਦੇ ਮੁਤਾਬਕ ਅਸੀਂ ਇਕੱਠੇ ਕੰਮ ਕਰਨਾ ਸੀ, ਔਰ ਉੱਥੇ ਹੀ ਇਹਨਾਂ ਵਾਅਦਾ ਕੀਤਾ ਕਿ ਅਸੀਂ ਕੋਸ਼ਿਸ਼ ਕਰਾਂਗੇ ਇਮਰਾਨ ਖਾਨ ਸਾਹਿਬ ਨੂੰ ਨੋਬਲ ਪ੍ਰਾਈਜ਼ ਵਾਸਤੇ ਨੋਮੀਨੇਟ ਕਰਨ। ਇਹਦੇ ਵਿੱਚ ਇਕੱਲਾ ਮੈਂ ਨਹੀਂ ਸਾਂ, ਬੜੇ ਸਾਰੇ ਸਾਡੇ ਉਮਰ ਰਹਿਮਾਨ ਸਾਹਿਬ ਨੇ, ਸਾਡੇ ਹੋਰ ਦੋਸਤ, ਇੱਕ ਪੂਰੀ ਕਮੇਟੀ ਬਣੀ ਹੋਈ ਸੀ ਨਾਰਵੇ 'ਚੋਂ ਵੀ, ਦੂਸਰੇ ਮੁਲਕਾਂ 'ਚੋਂ ਵੀ, ਉਹ ਸਾਰੇ ਲੋਕ ਇਹਦੇ 'ਤੇ ਕੰਮ ਕਰ ਰਹੇ ਸਨ ਸਾਡੇ ਨਾਲ, ਅਤੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਇਹ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਉਹਨਾਂ ਨੇ ਉਹ ਵਾਅਦਾ ਨਿਭਾਇਆ ਹੈ। ਮਿਸ ਸਮੀਨਾ ਸਾਹਿਬਾ ਨਾਰਵੇ 'ਚ ਹੁੰਦੀਆਂ ਨੇ, ਸਮੀਨਾ ਤੇਗ ਸਾਹਿਬਾ, ਉਹ ਰੂਏ ਰਵਾਂ ਨੇ ਸੈਂਟਰਮ ਪਾਰਟੀ 'ਚ ਵੀ, ਪਾਕਿਸਤਾਨੀ ਕਮਿਊਨਿਟੀ 'ਚ ਵੀ, ਔਰ ਉਹਨਾਂ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਬੜੀ ਜਾਨ ਮਾਰੀ ਇਸ ਕੰਮ ਦੇ ਉੱਤੇ। ਅਤੇ ਆਖਿਰਕਾਰ ਹੁਣ ਕੱਲ੍ਹ ਸੈਂਟਰਮ ਪਾਰਟੀ ਨੇ ਐਲਾਨ ਕੀਤਾ, ਉਹਨਾਂ ਦੇ ਚੇਅਰਮੈਨ ਮਿਸਟਰ ਜਿਹੜੇ ਗਾਇਰ ਨੇ, ਉਹਨਾਂ ਨੇ ਕਿ ਉਹਨਾਂ ਨੇ ਸੈਂਟਰਮ ਪਾਰਟੀ ਔਰ ਜਿਹੜੇ ਲੋਕ ਨੋਮੀਨੇਟ ਕਰ ਸਕਦੇ ਨੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਇਮਰਾਨ ਖਾਨ ਸਾਹਿਬ ਦੀ ਨੋਮੀਨੇਸ਼ਨ ਭੇਜੀ ਹੈ ਨੋਬੈਲ ਪੀਸ ਪ੍ਰਾਈਜ਼ ਵਾਸਤੇ। ਹੁਣ ਇਮਰਾਨ ਖਾਨ ਸਾਹਿਬ ਨੂੰ ਅੱਗੋਂ ਨੋਬੈਲ ਪੀਸ ਪ੍ਰਾਈਜ਼ ਮਿਲਦਾ ਹੈ ਕਿ ਨਹੀਂ, ਇਮਰਾਨ ਖਾਨ ਸਾਹਿਬ ਲੈਣਾ ਚਾਹੁੰਦੇ ਨੇ ਕਿ ਨਹੀਂ, ਇਹ ਅਲੱਗ ਗੱਲਾਂ ਨੇ ਸਾਰੀਆਂ। ਲੇਕਿਨ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਇਮਰਾਨ ਖਾਨ ਸਾਹਿਬ ਨਾਲ ਜਿਹੜਾ ਜ਼ੁਲਮ ਹੋ ਰਿਹਾ ਉਹਦੇ 'ਤੇ ਇੱਕ ਵਾਰੀ ਫਿਰ ਗੱਲ ਸ਼ੁਰੂ ਹੋ ਜਾਏਗੀ। ਸੈਂਟਰ ਸਟੇਜ 'ਤੇ ਇੱਕ ਵਾਰੀ ਫਿਰ ਇਮਰਾਨ ਖਾਨ ਸਾਹਿਬ ਦਾ ਇੰਟਰਨੈਸ਼ਨਲੀ ਮੁੱਦਾ ਜਿਹੜਾ ਆ ਜਾਏਗਾ, ਅਤੇ ਨੋਬੈਲ ਪੀਸ ਪ੍ਰਾਈਜ਼ ਦੇ ਬਹਾਨੇ ਪੂਰੀ ਦੁਨੀਆ ਨੂੰ ਪਤਾ ਲੱਗੇਗਾ ਕਮ ਅਜ਼ ਕਮ ਪਾਕਿਸਤਾਨ ਦੇ ਵਿੱਚ ਕਿਹੜਾ ਜ਼ੁਲਮ ਜਿਹੜਾ ਕੀਤਾ ਜਾ ਰਿਹਾ। ਮੈਂ ਜ਼ਾਤੀ ਤੌਰ 'ਤੇ ਬੜਾ ਮਸ਼ਕੂਰ ਹੈ ਜਿਹੜੇ ਸਾਡੇ ਵਕੀਲ ਸਾਹਿਬ ਨੇ, ਗਾਇਰ ਸਾਹਿਬ। ਇਸ ਵੀਲਾਗ ਦੇ ਆਖਰ 'ਤੇ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦਾ ਨਿੱਕਾ ਜਿਹਾ ਇੱਕ ਇੰਟਰਵਿਊ ਜਿਹੜਾ ਕੱਲ੍ਹ ਅਸੀਂ ਕੀਤਾ ਸੀ ਉਰਦੂ ਵੀਲਾਗ ਦੇ ਵਿੱਚ ਰੱਖਿਆ ਵੀ ਸੀ, ਉਹਨੂੰ ਕੋਸ਼ਿਸ਼ ਕਰਾਂਗੇ ਕਿ ਇਸ ਵੀਲਾਗ ਦੇ ਆਖਰ ਦੇ ਉੱਤੇ ਵੀ ਉਸ ਇੰਟਰਵਿਊ ਨੂੰ ਰੱਖ ਦਈਏ ਤਾਂ ਕਿ ਤੁਸੀਂ ਸੁਣ ਲਓ ਜਿਹੜੀ ਮੇਰੀ ਉਹਨਾਂ ਨਾਲ ਗੱਲਬਾਤ ਹੋਈ। ਬਹਰਹਾਲ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਹ ਮਿਹਰਬਾਨੀ ਸਾਡੇ ਨਾਲ ਜਿਹੜੀ ਉਹ ਕੀਤੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਖਬਰ ਹੈ ਕਿ ਜਿਹੜੇ ਇਸ ਵੇਲੇ ਅਲੀ ਅਮੀਨ ਗੰਡਾਪੁਰ ਸਾਹਿਬ ਦੇ ਉੱਤੇ ਉਹਨਾਂ ਨੇ ਇੱਕ ਹੋਰ ਖਬਰ ਕਰ ਦਿੱਤੀ ਹੈ, ਔਰ ਉਹ ਖਬਰ ਸ਼ੇਰ ਅਫਜ਼ਲ ਮਰਵਤ ਸਾਹਿਬ, ਮੈਨੂੰ ਲੱਗਦਾ ਹੈ ਵੀ ਉਹ ਹੁਣ ਅਲੀ ਅਮੀਨ ਗੰਡਾਪੁਰ ਸਾਹਿਬ ਦਾ ਨੁਕਸਾਨ ਕਰਨ ਤੁਰ ਪਏ ਨੇ। ਅਲੀ ਅਮੀਨ ਗੰਡਾਪੁਰ ਵੈਸੇ ਬੜਾ ਸਿਆਣਾ ਸਿਆਸਤਦਾਨ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਇਹਨਾਂ ਦੇ ਕਾਬੂ ਆਏਗਾ ਔਰ ਆਪਣਾ ਨੁਕਸਾਨ ਹੋਣ ਦੇਗਾ। ਸ਼ੇਰ ਅਫਜ਼ਲ ਮਰਵਤ ਨੇ ਕਿਹਾ ਹੈ ਕਿ ਜੀ ਹਾਲ ਹੀ 'ਚ ਇਮਰਾਨ ਖਾਨ ਦੇ ਅਹਿਕਾਮਾਤ ਆਏ ਸੀ ਕਿ ਫਲਾਂ ਨੂੰ ਕਬੀਨਾ ਦਾ ਵਜ਼ੀਰ ਬਣਾਓ, ਮਸ਼ੀਰ ਬਣਾਓ, ਲੇਕਿਨ ਅਲੀ ਅਮੀਨ ਗੰਡਾਪੁਰ ਇਹਦੇ ਖਿਲਾਫ ਡਟ ਗਏ ਨੇ। ਮਤਲਬ ਕਿ ਆਪ ਤੇ ਇਮਰਾਨ ਖਾਨ 'ਤੇ ਹਮਲੇ ਕਰ ਹੀ ਰਹੇ ਨੇ, ਲੇਕਿਨ ਨਾਲ ਹੁਣ ਇਹ ਵੀ ਗੱਲਾਂ ਕਰ ਰਹੇ ਨੇ ਕਿ ਅਲੀ ਅਮੀਨ ਗੰਡਾਪੁਰ ਵੀ ਇਮਰਾਨ ਖਾਨ ਦੇ ਖਿਲਾਫ ਡਟ ਗਿਆ ਅਤੇ ਇਮਰਾਨ ਖਾਨ ਦੇ ਫੈਸਲੇ ਨਹੀਂ ਮੰਨ ਰਿਹਾ, ਅਤੇ ਨਾਲ ਇਹ ਕਹਿ ਰਿਹਾ ਵੀ ਇਹ ਜਿਹੜਾ ਡਟ ਜਾਣਾ ਹੈ ਠੀਕ ਹੈ ਅਤੇ ਇਮਰਾਨ ਖਾਨ ਗਲਤ ਹੈ। ਮਤਲਬ ਧੱਕੇ ਨਾਲ ਅਲੀ ਅਮੀਨ ਗੰਡਾਪੁਰ ਨੂੰ ਇਮਰਾਨ ਖਾਨ ਦੇ ਸਾਹਮਣੇ ਬੁਰਾ ਬਣਾ ਰਿਹਾ। ਅਲੀ ਅਮੀਨ ਗੰਡਾਪੁਰ ਸਿਆਣਾ ਆਦਮੀ ਹੈ, ਉਹ ਮੇਰਾ ਨਹੀਂ ਖਿਆਲ ਇਸ ਚਾਲ 'ਚ ਆਏਗਾ, ਅਤੇ ਜਲਦੀ ਮੈਨੂੰ ਉਮੀਦ ਹੈ ਕਿ ਅਲੀ ਅਮੀਨ ਆਪਣੇ ਆਪ ਨੂੰ ਇਹਨਾਂ ਬਿਆਨਾਂ ਤੋਂ ਜਿਹੜਾ ਉਹ ਡਿਸਟੈਂਟ ਕਰੇਗਾ। ਅੱਛਾ ਜੀ, ਇਮਾਨ ਜ਼ੈਨਬ ਹਾਜ਼ਰ ਮਜ਼ਾਰੀ, ਸ਼ੀਰੀ ਮਜ਼ਾਰੀ ਸਾਹਿਬਾ ਦੀ ਬੇਟੀ, ਵਕੀਲ ਹੈ, ਤੁਹਾਨੂੰ ਪਤਾ ਇਨਸਾਨੀ ਹਕੂਕ ਦੀ ਬੜੀ ਦਲੇਰੀ ਦੇ ਨਾਲ ਇਸ ਵੇਲੇ ਕੇਸਿਸ ਲੜ ਰਹੀ ਹੈ, ਭਾਵੇਂ ਅਹਿਮਦ ਨੂਰਾਨੀ ਦੇ ਭਰਾਵਾਂ ਦੇ ਕੇਸਿਸ ਹੋਣ ਅਤੇ ਭਾਵੇਂ ਦੂਜੇ ਜਿਹੜੇ ਮਜ਼ਲੂਮ ਹੈ ਉਹਨਾਂ ਦੇ ਕੇਸਿਸ ਹੋਣ। ਉਹਨਾਂ ਆਖਿਆ ਵੀ ਡਾਕਟਰ ਮਾਰੰਗ ਬਲੋਚ ਔਰ ਜਿਹੜੇ ਸਮੀਦੀਨ ਬਲੋਚ, ਲਾਲਾ ਵਹਾਬ ਵਗੈਰਾ ਜਿੰਨੇ ਵੀ ਕੈਦੀ ਨੇ ਉਹਨਾਂ ਨੂੰ ਫੌਰੀ ਤੌਰ 'ਤੇ ਰਿਹਾ ਕਰੋ। ਬਲੂਚਿਸਤਾਨ ਦੇ ਵਿੱਚ ਡਾਇਲੋਗ ਦੀ ਜ਼ਰੂਰਤ ਹੈ, ਔਰ ਬਲੂਚਿਸਤਾਨ ਜਿਹੜਾ ਉਹ ਪਾਕਿਸਤਾਨ ਤੋਂ ਹਰ ਦਿਨ ਮਜ਼ੀਦ ਦੂਰ ਜਾ ਰਿਹਾ। ਡਾਇਲੋਗ ਕਰੋ ਔਰ ਇਹਨਾਂ ਸਾਰਿਆਂ ਨੂੰ ਰਿਹਾ ਕਰੋ। ਇਹ ਬਿਲਕੁਲ ਉਹਨਾਂ ਦੀ ਦਰੁਸਤ ਗੱਲ ਹੈ, ਇਹ ਗਲਤ ਗੱਲ ਨਹੀਂ ਹੈ, ਬਿਲਕੁਲ ਪਾਏਦਾਰ ਗੱਲ ਹੈ। ਲੇਕਿਨ ਅਸੀਂ ਕੀ ਕਰਨ ਡਏ? ਅਸੀਂ ਉੱਥੇ ਜਿਹੜਾ ਅਖਤਰ ਮੈਂਗਲ ਸਾਹਿਬ ਨੇ ਲੌਂਗ ਮਾਰਚ ਕੱਢਿਆ, ਅਸੀਂ ਉਹਨੂੰ ਵੀ ਡੱਕਣ ਡਏ, ਮੋਬਾਈਲ ਫੋਨ ਵੀ ਬੰਦ ਕਰਨ ਡਏ, ਔਰ ਉਹਨਾਂ ਨਾਲ ਵੀ ਧੱਕਾ ਕਰਨ ਡਏ। ਸਲਾਰ ਕਾਕੜ ਨੂੰ ਅਸੀਂ ਜੇਲ੍ਹ 'ਚ ਪਾਇਆ ਹੋਇਆ। ਹੋਰ ਵੀ ਜਿਹੜਾ ਕੰਮ ਵੀ ਸਾਡੇ ਕੋਲੋਂ ਭੈੜਾ ਬਲੋਚਿਸਤਾਨ 'ਚ ਕੀਤਾ ਜਾਂਦਾ ਅਸੀਂ ਪੁੱਜ ਕੇ ਕਰਦੇ। ਹਾਲਾਂਕਿ ਸਾਨੂੰ ਉੱਥੇ ਜ਼ਖਮਾਂ ਦੇ ਉੱਤੇ ਮਰਮ ਰੱਖਣੀ ਚਾਹੀਦੀ ਹੈ, ਅਤੇ ਇਹ ਮਾਮਲਾਤ ਜਿਹੜੇ ਨੇ ਇਕੱਠੇ ਕਰਨੇ ਚਾਹੀਦੇ ਨੇ, ਲੋਕਾਂ ਨੂੰ ਇੱਕ ਦੂਜੇ ਦੇ ਲਾਗੇ ਕਰਨਾ ਚਾਹੀਦਾ, ਦੂਰ ਨਹੀਂ ਕਰਨਾ ਚਾਹੀਦਾ। ਅੱਛਾ ਜੀ, ਮਜ਼ਹਰ ਅਬਾਸ ਸਾਹਿਬ ਨੇ ਬੜੀ ਜ਼ਬਰਦਸਤ ਸਟੇਟਮੈਂਟ ਦਿੱਤੀ ਹੈ। ਸਹਾਫੀ ਨੇ ਮਜ਼ਹਰ ਅਬਾਸ ਸਾਹਿਬ, ਜੀਓ ਜੰਗ ਗਰੁੱਪ ਦੇ ਨਾਲ ਨੇ। ਇਹ ਉਹਨਾਂ ਚੰਦ ਜੀਓ ਜੰਗ ਗਰੁੱਪ ਦੇ ਸਹਾਫੀਆਂ 'ਚੋਂ ਨੇ ਜਿਹੜੇ ਮੁਤਦਿਲ ਮਜ਼ਾਜ ਨੇ ਔਰ ਕੋਸ਼ਿਸ਼ ਕਰਦੇ ਨੇ ਕਿ ਨਪੀ ਤੁਲੀ ਔਰ ਬਿਹਤਰ ਸਹਾਫਤ ਕਰਨ। ਉਹਨਾਂ ਨੇ ਆਖਿਆ ਹੈ ਕਿ ਇਮਰਾਨ ਖਾਨ ਦਾ ਨੇਮਲ ਬਦਲ ਜਿਹੜੇ ਲੋਕ ਸ਼ੇਰ ਅਫਜ਼ਲ ਮਰਵਤ ਨੂੰ ਸਮਝਦੇ ਨੇ
ਜਾਂ ਸ਼ੇਰ ਅਫਜ਼ਲ ਮਰਵਤ ਅਗਰ ਆਪ ਵੀ ਆਪਣੇ ਆਪ ਨੂੰ ਇਮਰਾਨ ਖਾਨ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਨੇਮਲ ਬਦਲ, ਇਹ ਹੁਣ ਅਸੀਂ ਨਹੀਂ ਆਖਣ ਦੇ, ਮਜ਼ਹਰ ਅਬਾਦ ਸਾਹਿਬ ਆਖਣ ਡਏ ਨੇ ਕਿ ਅਗਰ ਉਹ ਸਮਝਦੇ ਨੇ ਤੇ ਸਮਝਣ ਵਾਲਿਆਂ ਨੂੰ ਸਿਰਫ ਮੈਂ ਇੰਨਾ ਹੀ ਚੇਤੇ ਕਰਾ ਦਿਆਂ ਕਿ ਉਹ ਪਰਵੇਜ਼ ਖਟਕ ਸਾਹਿਬ ਦਾ ਹਾਲ ਚੇਤੇ ਕਰ ਲਓ। ਉਹਨਾਂ ਦੀਆਂ ਜ਼ਮਾਨਤਾਂ ਵੀ ਜਿਹੜੀਆਂ ਨਾ ਉਹ ਜ਼ਬਤ ਹੋ ਗਈਆਂ ਸਨ, ਮਤਲਬ ਇੰਨੇ ਵੋਟ ਵੀ ਨਹੀਂ ਸੀ ਲੱਭੇ ਵੀ ਇੱਜ਼ਤ ਨਾਲ ਹਾਰ ਹੀ ਜਾਂਦੇ। ਤੇ ਉਹਨਾਂ ਨੇ ਆਖਿਆ ਵੀ ਖੈਬਰ ਪਖਤੂਨਖਵਾ ਦੇ ਲੋਕ ਇਮਰਾਨ ਖਾਨ ਨਾਲ ਬੜੇ ਡਿਫਰੈਂਟ ਤਰੀਕੇ ਨਾਲ ਪਿਆਰ ਤੇ ਮੁਹੱਬਤ ਕਰਦੇ ਨੇ। ਤੇ ਅਗਰ ਇਹ ਗਲਤਫਹਿਮੀ ਸ਼ੇਰ ਅਫਜ਼ਲ ਮਰਵਤ ਨੂੰ ਪੈ ਗਈ ਹੈ ਜਾਂ ਕੁਝ ਲੋਕਾਂ ਨੂੰ ਪੈ ਗਈ ਹੈ ਕਿ ਉਹ ਇਮਰਾਨ ਖਾਨ ਦਾ ਨੇਮਲ ਬਦਲ ਹੈ, ਤੇ ਉਹ ਆਪਣੀ ਗਲਤਫਹਿਮੀ ਕੱਢ ਲਓ ਤੇ ਆਪਣਾ ਪਰਵੇਜ਼ ਖਟਕ ਦਾ ਪਹਿਲਾਂ ਹਸ਼ਰ ਵੇਖ ਲਓ, ਉਸ ਤੋਂ ਬਾਅਦ ਤੁਸੀਂ ਕੋਈ ਜਿਹੜਾ ਉਹ ਮਾਮਲਾ ਸੋਚਣਾ ਵੀ ਕੌਣ ਕਿਹਦਾ ਨੇਮਲ ਬਦਲ ਹੈ, ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਇਹ ਮੈਂ ਦੋਹਰੇ ਕਹਿ ਰਿਹਾ ਵੀ ਇਹ ਮੈਂ ਗੱਲ ਨਹੀਂ ਕੀਤੀ, ਇਹ ਮਜ਼ਹਰ ਅਬਾਦ ਸਾਹਿਬ ਨੇ ਕੀਤੀ, ਇਹ ਉਹਨਾਂ ਦਾ ਤਜਜ਼ੀਆ ਹੈ। ਅੱਛਾ ਜੀ, ਮੀਆਂ ਆਬਾਦ ਫਾਰੂਕ ਤੁਹਾਨੂੰ ਪਤਾ ਹੈ ਕਿ 9 ਮਈ ਦੇ ਵਿੱਚ ਉਹਨਾਂ ਦੇ ਉੱਤੇ ਵੀ ਝੂਠੇ ਪਰਚੇ ਮੁਕੱਦਮੇ ਸਾਰਾ ਕੁਝ ਜਿਹੜਾ ਦਿੱਤਾ ਗਿਆ। ਪਿੱਛੋਂ ਉਹਨਾਂ ਦਾ ਪੁੱਤਰ ਜਿਹੜਾ ਉਹ ਵਫਾਤ ਪਾ ਗਿਆ, ਉਸੇ ਗਮ ਦੇ ਵਿੱਚ, ਉਸੇ ਜੁਦਾਈ ਦੇ ਵਿੱਚ ਪੁੱਤਰ ਦਾ ਉਹਨਾਂ ਨੂੰ ਪੁਰਸਾ ਵੀ ਨਾ ਕਰਨ ਦਿੱਤਾ ਗਿਆ, ਨਾ ਹੀ ਅਫਸੋਸ ਲੈਣ ਦਿੱਤਾ ਗਿਆ। ਜਨਾਜ਼ੇ 'ਤੇ ਲਿਆਏ ਹੱਥਕੜੀਆਂ ਲਾ ਕੇ ਤੇ ਉੱਥੋਂ ਹੀ ਵਾਪਸ ਲੈ ਗਏ। ਤੁਹਾਨੂੰ ਸਾਰਾ ਕੁਝ ਪਤਾ ਹੈ, ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਬੜਾ ਜ਼ੁਲਮ ਹੋਇਆ ਇਸ ਟੱਬਰ ਨਾਲ। 2 ਸਾਲ ਤੋਂ ਬਾਅਦ ਹੁਣ ਤਕਰੀਬਨ ਪੌਣੇ 2 ਸਾਲ ਤੋਂ ਬਾਅਦ ਆਬਾਦ ਫਾਰੂਕ ਨੂੰ ਅਦਾਲਤ ਕਿਸੇ ਹੋਰ ਕੇਸ ਦੇ ਵਿੱਚ ਲਿਆਂਦਾ ਗਿਆ। ਉੱਥੇ ਉਹਨਾਂ ਦੀ ਵੀਡੀਓ ਰਿਕਾਰਡ ਹੋਈ ਅਤੇ ਉਹ ਜਜ਼ਬਾ ਹੀ ਕੋਈ ਹੋਰ ਸੀ। ਮਤਲਬ ਬਜਾਏ ਇਸ ਦੇ ਕਿ ਉਹ ਬੰਦਾ ਟੁੱਟਦਾ, ਉਸ ਬੰਦੇ ਦਾ ਅੱਲਾ ਦੇ ਉੱਤੇ ਜਿਹੜਾ ਯਕੀਨ ਹੈ ਉਹ ਹੋਰ ਜ਼ਿਆਦਾ ਪੁਖਤਾ ਹੋਇਆ ਔਰ ਉਹਨੇ ਇਮਰਾਨ ਖਾਨ ਦੇ ਨਾਲ ਖਲੋਣ ਦਾ, ਇਮਰਾਨ ਖਾਨ ਦੇ ਕਾਜ਼ ਦੇ ਉੱਤੇ ਖਲੋਣ ਦਾ ਆਪਣਾ ਰਿਜ਼ੋਲਵ ਜਿਹੜਾ ਉਹ ਹੋਰ ਤਗੜੇ ਤਰੀਕੇ ਨਾਲ ਪੇਸ਼ ਕੀਤਾ। ਉਹਨੇ ਕਿਹਾ ਵੀ ਮੈਂ ਪਹਿਲੇ ਤੋਂ ਵੀ ਬਹੁਤਾ ਜਿਹੜਾ ਇਮਰਾਨ ਖਾਨ ਦੇ ਨਾਲ ਡਟ ਕੇ ਖਲੋਤਾ। ਇਹ ਬੜੀ ਇੱਕ ਖੂਬਸੂਰਤ ਗੱਲ ਹੈ, ਮੈਂ ਹੀ ਕਹਾਂਗਾ। ਇਹ ਜਦੋਂ ਇਨਸਾਨ 'ਤੇ ਮੁਸੀਬਤਾਂ ਪੈਂਦੀਆਂ ਨੇ ਤੇ ਬਸ ਇਨਸਾਨ ਨੂੰ ਰੱਬ ਕੋਲੋਂ ਹੀ ਮੰਗਣਾ ਚਾਹੀਦਾ ਵੀ ਇਨਸਾਨ ਨੂੰ ਰੱਬ ਸਿੱਧੇ ਰਾਹ 'ਤੇ ਵੀ ਰੱਖੇ ਤੇ ਨਾਲ ਹੌਸਲਾ ਵੀ ਦੇਵੇ, ਕਿਉਂਕਿ ਮੁਸੀਬਤਾਂ 'ਤੇ ਕੋਈ ਸ਼ੱਕ ਨਹੀਂ ਬੜੀਆਂ ਵੱਡੀਆਂ ਹੁੰਦੀਆਂ ਨੇ, ਝੱਲਣੀਆਂ ਔਰ ਚੁੱਕਣੀਆਂ ਔਖੀਆਂ ਵੀ ਹੁੰਦੀਆਂ ਨੇ, ਪਰ ਜੇ ਰੱਬ ਦੀ ਮਦਦ ਨਾਲ ਸ਼ਾਮਿਲ ਹੋਵੇ ਤਾਂ ਫਿਰ ਸਾਰਾ ਕੁਝ ਜਿਹੜਾ ਉਹ ਸੌਖਾ ਹੋ ਜਾਂਦਾ ਹੈ। ਅੱਛਾ ਜੀ, ਜ਼ੁਲਫਕਾਰ ਅਲੀ ਭੁੱਟੋ ਜੂਨੀਅਰ, ਹਾਂਜੀ ਜ਼ੁਲਫਕਾਰ ਅਲੀ ਭੁੱਟੋ ਜੂਨੀਅਰ ਜਿਹੜੇ ਨੇ ਭੁੱਟੋ ਸ਼ਹੀਦ ਦੇ ਪੋਤਰੇ ਨੇ, ਉਹਨਾਂ ਨੇ ਹੁਣ ਐਲਾਨ ਕੀਤਾ ਹੈ ਕਿ ਮੈਂ ਅਮਲੀ, ਅਸੀਂ 1-2 ਦਿਨ ਪਹਿਲਾਂ ਵੀ ਤੁਹਾਨੂੰ 4 ਦਿਨ ਪਹਿਲਾਂ ਵੀ ਖਬਰ ਦਿੱਤੀ ਸੀ, ਹੁਣ ਉਹਨਾਂ ਨੇ ਇੱਕ ਇਫਤਾਰ ਪਾਰਟੀ ਰੱਖੀ ਸੀ। ਔਰ ਅੱਜ ਕੱਲ੍ਹ ਸਿੰਧ ਦੇ ਵਿੱਚ ਜਿਹੜਾ ਮੁੱਦਾ ਚੱਲ ਰਿਹਾ ਤੁਹਾਨੂੰ ਪਤਾ, ਜਿਹੜੀਆਂ 6 ਨਹਿਰਾਂ ਨੇ ਸਿੰਧ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕਰ ਰਹੇ, ਉਹਦੇ ਉੱਤੇ ਸਿੰਧੀ ਬੜੇ ਪਰੇਸ਼ਾਨ ਨੇ ਕਿ ਸਾਡਾ ਪਾਣੀ ਜਿਹੜਾ ਲੁੱਟ ਲਿਆ ਜਾਏਗਾ ਪਿੱਛੇ ਹੀ ਚੋਲਸਤਾਨ ਦੇ ਲਾਗੇ ਹੀ, ਅਤੇ ਉਹ ਉੱਤੇ ਬੜਾ ਰਿਐਕਟ ਕਰ ਰਹੇ ਨੇ। ਉਸ ਮਾਮਲੇ ਦੇ ਵਿੱਚ ਉਹ ਜ਼ਾਹਿਰ ਹੈ ਸਾਰੇ ਜ਼ੁਲਫਕਾਰ ਅਲੀ ਭੁੱਟੋ ਜੂਨੀਅਰ ਵਾਲੇ ਪਾਸੇ ਗਏ ਨੇ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈ ਕਿ ਜ਼ਰਦਾਰੀ ਸਾਹਿਬ ਅਤੇ ਬਿਲਾਵਲ ਸਾਹਿਬ ਅੰਦਰੋਂ ਅੰਦਰ ਹੀ ਆਂਦੇ ਨੇ ਵੀ ਨਹਿਰਾਂ ਬਣਾਓ, ਅਤੇ ਬਾਹਰ ਸਿੰਧ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਆਂਦੇ ਨੇ ਵੀ ਅਸੀਂ ਨਹਿਰਾਂ ਦੇ ਖਿਲਾਫ ਹਾਂ। ਇਸ ਸੂਰਤ ਹਾਲ 'ਚ ਹੁਣ ਸਿੰਧ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਨਹਿਰਾਂ ਬਣਾਉਣ ਦੇ ਹੱਕ 'ਚ ਨੇ ਅਤੇ ਇਹਨਾਂ ਨੇ ਨਹਿਰਾਂ ਕੋਈ ਨਹੀਂ ਡੱਕਣੀਆਂ, ਅਤੇ ਐਸੀ ਸੂਰਤ ਹਾਲ ਦੇ ਵਿੱਚ ਸਾਨੂੰ ਕੋਈ ਮੁਤਬਾਦਲ ਲੀਡਰਸ਼ਿਪ ਹੀ ਲੱਭਣੀ ਪੈਣੀ ਹੈ। ਉਹ ਹੁਣ ਜ਼ੁਲਫਕਾਰ ਅਲੀ ਭੁੱਟੋ ਜੂਨੀਅਰ ਵਾਲੇ ਪਾਸੇ ਜਾ ਰਹੇ ਨੇ। ਮੈਂ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਜਿਹੜੀ ਕਿਆਦਤ ਹੈ ਸਿੰਧ ਦੀ, ਉਹਨਾਂ ਨਾਲ ਮੈਂ ਰਾਬਤਾ ਕਰਕੇ ਉਹਨਾਂ ਨੂੰ ਆਖਿਆ ਕਿ ਜ਼ੁਲਫਕਾਰ ਅਲੀ ਭੁੱਟੋ ਜੂਨੀਅਰ ਨੂੰ ਬਿਲਕੁਲ ਇੰਗੇਜ ਕਰਨਾ ਚਾਹੀਦਾ, ਪਲੈਟਫਾਰਮ ਆਪਣਾ ਦੇਣਾ ਚਾਹੀਦਾ, ਕਿਉਂਕਿ ਉਹ ਨਵੇਂ ਸਿਆਸਤਦਾਨ ਨੇ ਬਿਲਕੁਲ, ਔਰ ਉਹਨਾਂ ਦੇ ਉੱਤੇ ਕੋਈ ਦਾਗ ਨਹੀਂ ਹੈ ਕਰਪਸ਼ਨ ਦਾ। ਉਹਨਾਂ ਦੀ ਜਿਹੜੀ ਗੱਲਬਾਤ ਸੁਣੀ ਹੈ, ਬਾਡੀ ਲੈਂਗੁਏਜ ਸੁਣੀ, ਉੱਥੋਂ ਵੀ ਉਹ ਮਲੰਗ ਬੰਦਾ ਹੀ ਲੱਗਦਾ ਹੈ, ਅਤੇ ਮਤਲਬ ਕਹਿਣ ਦਾ ਹੈ ਕਿ ਕਿਉਂ ਨਾ ਤਹਿਰੀਕ ਇਨਸਾਫ ਜਿਹੜੀ ਹੈ ਉੱਥੇ ਉਹਨਾਂ ਦੇ ਨਾਲ ਜਿਹੜਾ ਕੋਆਪਰੇਸ਼ਨ ਦੇ ਨਾਲ ਅੱਗੇ ਵਧੇ। ਇਹਦੇ 'ਚ ਕੋਈ ਮਾੜੀ ਗੱਲ ਜਿਹੜੀ ਮੈਨੂੰ ਲੱਗਦੀ ਨਹੀਂ। ਬਹਰਹਾਲ ਇਹ ਮੇਰਾ ਓਪੀਨੀਅਨ ਹੈ, ਅਸਲ ਤੋਂ ਫੈਸਲਾ ਫਿਰ ਪਾਰਟੀ ਦਾ ਹੁੰਦਾ ਆਖਰ 'ਤੇ, ਹਤਮੀ ਜਿਹੜਾ ਵੀ ਹੋਵੇ। ਇਹ ਤਾਂ ਮੈਂ ਜ਼ਾਤੀ ਓਪੀਨੀਅਨ ਤੁਹਾਡੇ ਸਾਹਮਣੇ ਦੇ ਰਿਹਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਦੀ ਹੈ। ਉਹ ਆਂਦੇ ਨੇ ਕਿ PTI ਦੇ ਅੰਦਰ ਮਸਲਾ ਇਹ ਹੈ ਕਿ ਇਮਰਾਨ ਖਾਨ ਜੇਲ੍ਹ 'ਚ ਹੈ, PTI ਦੇ ਜਿਹੜੇ ਲੋਕ ਬਾਹਰ ਨੇ, ਹਰ ਬੰਦੇ ਦਾ ਮੁਖਤਲਿਫ ਜਿਹੜਾ ਹੈ ਨਾ ਉਹ ਸੋਚ ਹੈ, ਮੁਖਤਲਿਫ ਗੱਲ ਕਰਦਾ ਹਰ ਬੰਦਾ। PTI ਦੇ ਹਰ ਲੀਡਰ ਦੀ ਗੱਲ ਜਿਹੜੀ ਦੂਜੇ ਤੋਂ ਮੁਖਤਲਿਫ ਹੈ, ਗੱਲਾਂ 'ਚ ਤਾਦਾਦ ਹੈ। ਉਹਨਾਂ ਕਿਹਾ ਇਹ ਮੁਸ਼ਕਿਲ ਹੈ, ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਕੀ ਮੁੱਦਾ ਹੈ, ਅਸੀਂ ਕਿਹੜੇ ਪਾਸੇ ਇਹਨਾਂ ਨਾਲ ਕਿਹੜੀ ਡੀਲਿੰਗ ਕਰਨੀ। ਇਹ ਵੀ ਜ਼ਾਹਿਰ ਹੈ PTI ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਵਾਸਤੇ ਇਹ ਵੀ ਇੱਕ ਸੋਚ ਦੀ ਗੱਲ ਹੈ। ਮੇਰਾ ਖਿਆਲ ਹੈ ਆਉਣ ਵਾਲੇ ਵਕਤ ਦੇ ਵਿੱਚ ਸਲਮਾਨ ਅਕਰਮ ਰਾਜਾ ਸਾਹਿਬ ਔਰ ਗੌਹਰ ਖਾਨ ਜਿਹੜੇ ਨੇ ਉਹ ਬਹਿ ਕੇ ਇਹਨਾਂ ਨਾਲ ਮਾਮਲਾਤ ਜਿਹੜੇ ਨੇ ਉਹ ਅੱਛੇ ਤਰੀਕੇ ਨਾਲ ਈਦ ਤੋਂ ਬਾਅਦ ਤੈਅ ਕਰ ਲੈਣਗੇ, ਮੈਨੂੰ ਉਮੀਦ ਹੈ, ਕਿਉਂਕਿ ਹੁਣ ਆਹਿਸਤਾ ਆਹਿਸਤਾ ਚੀਜ਼ਾਂ ਨਿਖਰ ਵੀ ਰਹੀਆਂ ਨੇ ਔਰ ਖੁੱਲ੍ਹ ਵੀ ਰਹੀਆਂ ਨੇ। PTI ਦੀ ਕਿਆਦਤ ਦੇ ਉੱਤੇ ਵੀ ਅੰਨ੍ਹੇਵਾਹ ਜਿਹੜੇ ਲੋਕ ਤਨਕੀਦ ਕਰਦੇ ਨੇ ਉਹ ਇਹ ਨਹੀਂ ਸੋਚਦੇ ਕਿ ਇਮਰਾਨ ਖਾਨ ਅਗਰ ਅੱਜ ਅੰਦਰ ਹੈ ਤਾਂ ਉਹ ਚੌਧਰੀ ਨਿਜ਼ਾਮਦੀਨ ਦੀ ਵਜ੍ਹਾ ਤੋਂ ਅੰਦਰ ਹੈ, ਕਿਸੇ ਵਕੀਲ ਦੀ ਗਲਤੀ ਜਾਂ PTI ਦੀ ਵਜ੍ਹਾ ਤੋਂ ਨਹੀਂ। ਹਾਂ, ਇਹ ਗੱਲ ਦਰੁਸਤ ਹੈ ਕਿ ਵਕੀਲ ਵੀ ਆਪਣੀ ਪਰਫਾਰਮੈਂਸ ਬਿਹਤਰ ਕਰ ਸਕਦੇ ਨੇ ਅਤੇ PTI ਦੀ ਲੀਡਰਸ਼ਿਪ ਵੀ ਆਪਣੀ ਪਰਫਾਰਮੈਂਸ ਬਿਹਤਰ ਕਰ ਸਕਦੀ, ਲੇਕਿਨ ਜਿਹੜਾ ਅਸਲ ਮੁੱਦਾ ਹੈ ਉਹਦੇ ਤੋਂ ਭੁੱਲ ਕੇ ਤੇ ਲਾਠੀ ਜਿਹੜੀ ਆਪਣੇ ਬੰਦਿਆਂ ਵਾਲੇ ਪਾਸੇ ਨਾ ਕੱਢ ਲਿਆ ਕਰੋ। ਇਹ ਉਮੀਦ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਬਹਿ ਕੇ ਤੇ ਮਾਮਲਾਤ ਜਿਹੜੇ ਨੇ ਮਜ਼ੀਦ ਬਿਹਤਰ ਹੋਣਗੇ। ਅੱਛਾ ਜੀ, ਵਕੀਲ ਨੇ ਜਬਰਾਨ ਨਾਸਰ ਸਾਹਿਬ, ਉਹ ਬੜੇ ਮੰਨੇ ਪਰਮਾਨੇ ਵਕੀਲ ਨੇ ਇਨਸਾਨੀ ਹਕੂਕ ਦੇ। ਉਹਨਾਂ ਨੇ ਆਖਿਆ ਕਿ ਜਿਹੋ ਜਿਹਾ ਮੈਂ ਜ਼ੁਲਮ ਵੇਖ ਰਿਹਾ, ਜਿੰਨਾ ਲੋਕਾਂ ਦੇ ਉੱਤੇ ਜ਼ੁਲਮ ਧੌਂਸ ਮਾਰ ਕੁਟਾਈ ਕੀਤੀ ਜਾ ਰਹੀ ਹੈ, ਮੈਨੂੰ ਤਾਂ ਇਹੀ ਲੱਗ ਰਿਹਾ ਵੀ ਲਾਵਾ ਪੱਕ ਰਿਹਾ ਅਤੇ ਕਿਸੇ ਵੇਲੇ ਲਾਵਾ ਫਟ ਜਾਣਾ। ਜਿਸ ਵੇਲੇ ਲਾਵਾ ਫਟਣਾ ਹੈ ਅਤੇ ਉਸ ਵੇਲੇ ਇਹ ਕੰਨਾਂ 'ਚ ਭਾਵੇਂ ਰੂਈਆਂ ਲੈਣ ਅਤੇ ਭਾਵੇਂ ਅੱਖਾਂ 'ਤੇ ਫਿਰ ਪੱਟੀਆਂ ਵੱਧਣ
ਤੇ ਉਸ ਵੇਲੇ ਇਹਨਾਂ ਨੂੰ ਕੋਈ ਸਮਝ ਨਹੀਂ ਆਉਣੀ ਵੀ ਭੱਜਣਾ ਕਿੱਥੇ। ਮਾਮਲਾਤ ਜਿਹੜੇ ਨੇ ਖਰਾਬ ਹੋ ਜਾਣੇ ਨੇ। ਉਹਨਾਂ ਨੇ ਕਿਹਾ ਇਹ ਕਾਨੂੰਨ ਵੀ ਇਹੋ ਜਿਹੇ ਬਣਾਉਣ ਡਏ ਨੇ ਤੇ ਧੱਕਾ ਵੀ ਇਹੋ ਜਿਹਾ ਕਰਨ ਡਏ ਨੇ ਕਿ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਤੇ ਬਾਅਦ ਦੁਬਈ, ਸਿਡਨੀ ਤੇ ਪਤਾ ਨਹੀਂ ਕਿੱਥੇ ਕਿੱਥੇ ਭੱਜ ਜਾਣਾ ਤੇ ਆਵਾਮ ਜਾਣੇ ਤੇ ਕੰਮ ਜਾਣੇ। ਉਹਨਾਂ ਕਿਹਾ ਫਿਰ ਹੋ ਸਕਦਾ ਹੈ ਭੱਜ ਵੀ ਨਾ ਸਕਣ। ਇਸ ਲਈ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਇੱਕ ਵਾਰਨਿੰਗ ਦਿੱਤੀ ਹੈ ਕਿ ਬਈ ਇਹੋ ਜਿਹਾ ਕੰਮ ਨਾ ਕਰੋ, ਇੰਨਾ ਜ਼ੁਲਮ ਜਿਹੜਾ ਉਹ ਬਿਲਕੁਲ ਨਾ ਕਰੋ। ਅਤਰ ਕਾਜ਼ਮੀ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ। ਉਹਨਾਂ ਕਿਹਾ ਸਲਾਰ ਕਾਕੜਰਗਾ ਜਿਹੜਾ ਨੌਜਵਾਨ ਜਿਹਨੂੰ ਹਜ਼ਾਰਾਂ ਬਲੋਚਾਂ ਨੇ, ਪਸ਼ਤੂਨਾਂ ਨੇ ਵੋਟ ਦੇ ਕੇ ਮੈਂਬਰ ਬਣਾਇਆ, ਉਹਨੂੰ ਫਾਰਮ 47 ਤੇ ਹਰਾ ਕੇ ਤੇ ਜੇਲ੍ਹ ਦੀਆਂ ਕਾਲ ਕੋਠਰੀਆਂ 'ਚ ਪਾ ਦਿੱਤਾ। ਜਿਹੜੇ ਹਜ਼ਾਰਾਂ 'ਚ ਵੋਟ ਲੈਂਦੇ ਨੇ ਉਹ ਜੇਲ੍ਹਾਂ 'ਚ, ਜਿਹੜੇ 100 'ਚ ਲੈਂਦੇ ਨੇ ਉਹਨਾਂ ਨੂੰ ਚੌਰੀ ਨਿਜ਼ਾਮਦੀਨ 47 ਤੇ ਅਸੈਂਬਲੀਆਂ 'ਚ ਭੇਜ ਰਿਹਾ। ਇਹ ਜ਼ੁਲਮ ਹੈ। ਇਹਦੀ ਵਜ੍ਹਾ ਤੋਂ ਹੀ ਉਹਨਾਂ ਨੇ ਕਿਹਾ ਬਲੋਚਿਸਤਾਨ ਦੇ ਹਾਲਾਤ ਜਿਹੜੇ ਨੇ ਉਹ ਖਰਾਬ ਨੇ। ਅਗਰ ਬਲੋਚਿਸਤਾਨ ਦੇ ਹਾਲਾਤ ਠੀਕ ਕਰਨੇ ਨੇ ਤੇ ਸਾਨੂੰ ਸੋਚਣਾ ਪੈਣਾ। ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀ ਕਿ ਮੈਂ ਇੱਕ ਇੰਟਰਵਿਊ ਕੀਤਾ ਜਿਹੜੀ ਨਾਰਵੇ ਦੀ ਪਾਰਟੀ ਸੈਂਟਰਮ ਹੈ ਉਹਨਾਂ ਦੇ ਚੇਅਰਮੈਨ ਦੇ ਨਾਲ, ਔਰ ਉਹ ਅਸੀਂ ਉਰਦੂ 'ਚ ਤੇ ਵਿਖਾਇਆ, ਲੇਕਿਨ ਇੱਥੇ ਵੀ ਤੁਹਾਨੂੰ ਇੱਕ ਵਾਰੀ ਫੇਰ ਵਿਖਾ ਦਿੰਨੇ ਤੇ ਇਹ ਵੇਖੋ ਜ਼ਰਾ। Hello and welcome, Mr. Gair. First of all, I want to welcome you and thank you for whatever you are doing for Pakistani community, and especially Pakistani community in Norway, our friends in your own party, Samina and other folks, those are working in Party Centrum. I want to thank you for that. First of all, I would like to know about this latest development, which is about Nobel Peace Prize recommendation for former Prime Minister Imran Khan. So please go ahead. Thank you, Gil. I'm so happy to announce that Imran Khan has been nominated to the Nobel Peace Prize by someone who has the right to nominate a person for that prize. And we in the Party Centrum has been working closely with that person for a long time to make this happen. So we are very, very glad now that this is really a fact, that Mr. Khan has been nominated. And of course, it's because of his work for democracy and human rights. The negotiation with neighbor countries, and of course the effort that he has done to limit the harm done by man-made climate change, and of course also his contribution regarding health and education. So he's done so much for the Pakistani community, but also for the whole world. And I also want to say that I'm deeply concerned by his condition now in jail, and we are thinking and hope that this nominee will help the world look into his case and look into the matter also regarding his human rights and the condition that he's in now. I personally want to thank you once again for that. And remember, when few months ago I visited your Party Centrum office, and we both signed a memorandum together, a memorandum of understanding between Pakistan Tehreek-e-Insaf and Party Centrum. That was the beginning of our collaboration. And I also want to thank you the way you are giving voice to Pakistani community in Norway, as well as minorities, and your work in your party's work in environmental side, because that is also very close to former Prime Minister Imran Khan's heart. I'm glad to hear that. And as you remember from our conversation, one of my greatest goal was to get Mr. Khan nominated for the Peace Prize and Nobel Peace Prize, and I'm so glad that only 3 months later that's happening. So this friendship and this working together with PTI and the Pakistani community is really helpful regarding the work for human rights and human dignity, and of course also Mr. Khan's right and his situation. So I hope that that Nobel committee look into this nominee and that he really gets the real prize, that he gets a Nobel Peace Prize. But most important is that he's been nominated. People around the world will look into that, and they will
and his important work will be more known, and of course also his situation today will be more known by people around the world. Yes. And I once again thank you and your whole team. As I said earlier, Ms. Samina and all other folks, those are working in your party from Pakistani diaspora in Norway. So I'm very thankful, and especially your efforts. You promised and you delivered. I remember when a couple of months ago I came to your office, and I remember though that meeting which happened at Oslo airport, because you were flying out and I was going somewhere else, and we planned that meeting at the airport, and therefrom this whole coordination started, and then we ended up meeting in your party office, and we started a new chapter of our understanding. And at that time, maybe this was looking very uphill task to getting a nomination for the Nobel Peace Prize, and you and your team promised that you guys will put an effort to get it done. So thank you for keeping your promises, and Thank you, Mr. I wish you and your party all the very best. I know today as a eventful day for your party, so I wish you all of you best of luck. Thank you so much, Mr. Gill, and the best of luck to you too. And I really look forward to meet you again in the United States, Norway, or anywhere else in the world. So I really look forward to see you again. Bye bye, and thank you for a nice conversation. Thank you. ਮੈਨੂੰ ਇੱਥੋਂ ਦਿਓ ਇਜਾਜ਼ਤ, ਰੱਬ ਰੱਖ।